अस्सलाम वालेकुम। मैं यार रावल राठ ते तुसी वेख रहे हो वेले दी गल। पीडीएम ਦੇ ਹਵਾਲੇ ਨਾਲ ਮੀਡੀਆ ਤੇ ਚੱਲ ਰਹੀਆਂ ਖਬਰਾਂ ਮੁਤਾਬਕ ਮੁਲਤਾਨ ਦੇ ਵਿੱਚ ਕਾਸਮ ਬਾਗ ਦੇ ਸਟੇਡੀਅਮ ਦੇ ਉੱਤੇ ਪੀਡੀਐਮ ਦੇ ਵਰਕਰਾਂ ਨੇ ਕਬਜ਼ਾ ਕਰ ਲਿਆ। ਹਕੂਮਤ ਵੱਲੋਂ ਖੜੇ ਕੀਤੇ ਗਏ ਉਹ ਕੰਟੇਨਰ ਉਹ ਰੁਕਾਵਟਾਂ ਉਹ ਸਭ ਚੀਜ਼ਾਂ ਉਡਾ ਕੇ ਰੱਖ ਦਿੱਤੀਆਂ ਗਈਆਂ। ਵਰਕਰਾਂ ਦੇ ਜਜ਼ਬੇ ਤੇ ਹਿੰਮਤ ਨੂੰ ਤੋੜਿਆ ਨਹੀਂ ਜਾ ਸਕਿਆ। ਤੁਸੀਂ ਵੇਖੋ ਜਿਸ ਤਰੀਕੇ ਨਾਲ ਵਰਕਰਾਂ ਨੇ ਗੇਟ ਦੇ ਨਾਲੋਂ ਤਾਲੇ ਤੋੜ ਕੇ ਔਰ ਗੇਟ ਖੋਲੇ ਔਰ ਉੱਥੇ ਹਜ਼ਾਰਾਂ ਵਰਕਰਾਂ ਨੇ ਜਾ ਕੇ ਕਾਸਮ ਬਾਗ ਦੇ ਉੱਤੇ ਕਬਜ਼ਾ ਕਰਕੇ ਬਹਿ ਗਏ ਨੇ ਔਰ ਕਾਰਕੁਨਾਂ ਵੱਲੋਂ 3 ਨਵੰਬਰ ਤੱਕ ਦਿਨ ਰਾਤ ਪਹਿਰਾ ਦੇ ਕੇ ਉਸ ਕਾਸਮ ਬਾਗ ਦੇ ਸਟੇਡੀਅਮ ਉੱਤੇ ਕਬਜ਼ੇ ਨੂੰ ਬਰਕਰਾਰ ਰੱਖਣ ਦਾ ਐਲਾਨ ਦੱਸਦਾ ਹੈ ਕਿ ਹਕੂਮਤ ਦੇ ਸਾਰੇ ਹੱਥਕੰਡੇ ਔਰ ਸਾਰੀਆਂ ਰੁਕਾਵਟਾਂ ਕੁਝ ਵੀ ਨਹੀਂ ਵਿਗਾੜ ਸਕੀਆਂ। ਈਵਨ ਤੁਸੀਂ ਇਹ ਵੇਖੋ ਕਿ ਹਕੂਮਤ ਵੱਲੋਂ 10 ਲੱਖ ਰੁਪਏ ਦੇ ਜੁਰਮਾਨੇ ਦੇ ਨੋਟਿਸ ਔਰ ਜਿਹੜੇ ਬਾਂਡ ਭਰਵਾਉਣ ਦਾ ਐਲਾਨ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੀਆਂ ਗੱਡੀਆਂ ਭਰ ਕੇ ਲਿਜਾਇਆ ਗਿਆ। ਉਸ ਦੇ ਵਿੱਚ ਵੀ ਤੁਸੀਂ ਇਹ ਦੇਖੋ ਕਿ ਪੁਲਿਸ ਦੀ ਗੱਡੀ 'ਚ ਮੌਜੂਦ ਵਰਕਰਾਂ ਦੇ ਹੌਸਲੇ ਵੇਖੋ। ਇਹਨਾਂ ਗ੍ਰਿਫਤਾਰੀਆਂ ਦੇ ਬਾਵਜੂਦ ਉਹ ਹਿੰਮਤ नहीं आ रहे। और सुनो की कह रहे हैं। हमारे पार्टी कारकुन जिंदाबाद जो इतने देखो हमने उन्होंने अंदर किया है। अल्लाह का शुक्र है कल हमारी ये हम घबराने वाले नहीं है। इंशाल्लाह कल हम जलसा होगा। ये गिरफ्तारी उसी के लिए है। हमें पता है उसी एफआईआर में आप सब लोग ਤੁਸੀਂ ਵੇਖਿਆ ਕਿ ਸਿਆਸੀ ਵਰਕਰ ਕਿਸ ਤਰੀਕੇ ਨਾਲ ਪੁਰਅਜ਼ਮ ਨੇ। ਉਹਨਾਂ ਦੀ ਹਿੰਮਤ ਉਹ 10 ਲੱਖ ਦਾ ਡਰਾਵਾ ਨਹੀਂ ਤੋੜ ਸਕੀ ਔਰ ਹਕੂਮਤ ਵੱਲੋਂ ਜਿਹੜਾ ਪ੍ਰੋਪਗੰਡਾ ਕਰੋਨਾ ਦੇ ਹਵਾਲੇ ਨਾਲ ਕੀਤਾ ਜਾ ਰਿਹਾ ਸੀ ਉਸ ਦੇ ਵਿੱਚ ਤੁਸੀਂ ਹਕੂਮਤ ਦੀ ਸੰਜੀਦਗੀ ਵੇਖੋ ਕਿ ਵਫਾਕੀ ਵਜ਼ੀਰ ਅਸਦ ਉਮਰ ਤੇ ਪੀਟੀਆਈ ਦੇ ਹਿਜ਼ਬ ਇਖਤਲਾਫ ਦੇ ਲੀਡਰ ਜਿਹੜੇ ਨੇ ਉਹ ਤੰਬੂ ਕਨਾਤਾਂ ਲਾ ਕੇ ਉਹਨਾਂ ਦੇ ਵਿੱਚ ਜਲਸੇ ਕਰ ਰਹੇ ਨੇ, ਤਕਰੀਬਾਂ ਕਰ ਰਹੇ ਨੇ। ਉੱਥੇ ਕਰੋਨਾ ਨਹੀਂ ਫੈਲ ਰਿਹਾ ਔਰ ਉਸ ਜਗ੍ਹਾ ਤੇ ਵੀ ਉੱਤੇ ਕੋਈ ਜਿਹੜਾ ਸੋਸ਼ਲ ਡਿਸਟੈਂਸ ਹੈ ਉਸ ਦਾ ਵੀ ਖਿਆਲ ਨਹੀਂ ਕੀਤਾ ਗਿਆ। ਜਿਸ ਤਰ੍ਹਾਂ ਤੁਸੀਂ ਵੀਡੀਓ ਵੇਖ ਰਹੇ ਹੋ ਸਰਕਾਰੀ ਤਕਰੀਬਾਂ ਦੇ ਵਿੱਚ ਔਰ ਜਲਸਿਆਂ ਦੇ ਵਿੱਚ ਕਰੋਨਾ ਨੂੰ ਪਰਮਿਸ਼ਨ ਨਹੀਂ ਦਿੱਤੀ ਜਾਂਦੀ, ਜਦਕਿ ਪੀਡੀਐਮ ਦੇ ਜਲਸਿਆਂ ਦੇ ਵਿੱਚ ਕਰੋਨਾ ਜਿਹੜਾ ਹੈ ਉਸ ਨੂੰ ਖੁੱਲੀ ਛੁੱਟੀ ਹੈ। मैं नहीं कहता कि कोरोना की कोई मतलब वबा नहीं है या कोरोना बीमारी नहीं है, लेकिन हैरान कौन गल जी है वो है कि हुकूमत की गैर संजीदगी कि उस दियां सरकारी तकरीबां वफाकी वजीर और सिंध असैम्बली च कायदे हिज़ब इख्तलाफ जिहड़े ने वो तकरीब कर रहे हैं और उत्थे सोशल डिस्टेंसिंग का भी कोई ख्याल नहीं है। सारे लोग मास्क भी नहीं पाए हुए, उत्थे करोना नहीं फैलता ਤੇ ਜਿੱਥੇ ਪੀਡੀਐਮ ਜਲਸਾ ਕਰਨ ਜਾਂਦੀ ਏ ਉੱਥੇ ਕਰੋਨਾ ਫੈਲ ਜਾਂਦਾ ਹੈ। ਬਿਲਾਵਲ ਭੁੱਟੋ ਜ਼ਰਦਾਰੀ ਕਰੋਨਾ ਇਫੈਕਟਡ ਹੋਏ ਔਰ ਮਰੀਮ ਨਵਾਜ਼ ਦੀ ਦਾਦੀ ਜੀ ਇਸ ਦੁਨੀਆ ਤੋਂ ਚਲੇ ਗਏ ਤੇ ਇਹ ਪ੍ਰੋਪਗੰਡਾ ਕੀਤਾ ਜਾ ਰਿਹਾ ਸੀ ਕਿ ਹੁਣ ਪੀਡੀਐਮ ਦੀ ਤਹਿਰੀਕ ਜਿਹੜੀ ਹੈ ਉਹ ਖਤਮ ਹੋ ਜਾਏਗੀ, ਜਦਕਿ ਮਰੀਮ ਨਵਾਜ਼ ਵੱਲੋਂ ਵੀ ਇਹ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਜਿਹੜਾ ਹੈ ਉਹ ਜਲਸੇ ਦੇ ਵਿੱਚ ਸ਼ਿਰਕਤ ਕਰਾਂਗੇ ਔਰ ਮੈਂ ਉੱਥੇ ਤਕਰੀਰ ਕਰਾਂਗੀ। ਬਿਲਾਵਲ ਭੁੱਟੋ ਜ਼ਰਦਾਰੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਵੀਡੀਓ ਲਿੰਕ ਰਾਹੀਂ ਉਸ ਜਲਸੇ 'ਚ ਸ਼ਿਰਕਤ ਕਰਨਗੇ, ਬਲਕਿ ਉਹਨਾਂ ਦੀ ਨੁਮਾਇੰਦਗੀ ਆਸਫਾ ਭੁੱਟੋ ਵੀ ਕਰੇਗੀ। ਆਸਫਾ ਭੁੱਟੋ ਜ਼ਰਦਾਰੀ ਦੇ ਤਕਰੀਰ ਦਾ ਅੰਦਾਜ਼ ਬਿਲਕੁਲ ਆਪਣੀ ਮਾਂ ਵਰਗਾ ਹੈ। ਉਹਨਾਂ ਦਾ ਇੱਕ ਤਕਰੀਰ ਦਾ ਛੋਟਾ ਜਿਹਾ ਟੁਕੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ, ਜ਼ਰਾ ਅੰਦਾਜ਼ ਵੇਖੋ। ਕਾਇਦੇ अवाम की कुर्बानी और शहादत को ज़ाया नहीं होने दिया। उन्होंने मारे बर्दाश्त की, लाठियाँ बर्दाश्त की, जेलें बर्दाश्त की, लेकिन पाकिस्तान दुश्मन अनासर के आगे सर नहीं झुकाया। जिस दर्द से कोई मकतल में गाया वो शान सलामत रहती है। ये जान तो आनी जानी है, इस जान की तो कोई बात नहीं। अवाम ने आपने अपनी बहन शहीद बीबी को पुकारा और शहीद बीबी आपकी पुकार को रद्द ना कर सकी। ਤੁਸੀਂ ਵੇਖਿਆ ਹੈ ਕਿ ਉਹਨਾਂ ਦੀ ਤਕਰੀਰ ਕਰਨ ਦਾ ਜਿਹੜਾ ਅੰਦਾਜ਼ ਹੈ ਉਹ ਬਿਲਕੁਲ ਬੇਨਜ਼ੀਰ ਭੁੱਟੋ ਵਰਗਾ ਹੈ। ਇਸ ਖਾਨਦਾਨ ਨੇ ਆਪਣਾ ਬਜ਼ੁਰਗ ਵੀ ਕੁਰਬਾਨ ਕੀਤਾ, ਜਰਨੈਲਾਂ ਅਦਾਲਤ ਰਾਹੀਂ ਕਤਲ ਕਰਵਾਇਆ, ਜਦ ਕਿ ਇਹਨਾਂ ਦੀ ਮਾਂ ਨੂੰ ਪਿੰਡੀ ਦੇ ਵਿੱਚ ਜਰਨੈਲਾਂ ਨੇ ਜਿਹੜਾ ਹੈ ਸਹੂਲਤਕਾਰ ਬਣ ਕੇ ਕਤਲ ਕਰਵਾਇਆ, ਜਦ ਕਿ ਇਹਨਾਂ ਦੇ ਦੋਵੇਂ ਮਾਮੂ ਜਿਹੜੇ ਨੇ ਇੱਕ ਫਰਾਂਸ ਵਿੱਚ ਔਰ ਇੱਕ ਕਰਾਚੀ ਦੇ ਵਿੱਚ ਇਹਨਾਂ ਜਰਨੈਲਾਂ ਦੀਆਂ ਏਜੰਸੀਆਂ ਹੀ ਨੇ ਕਤਲ ਕੀਤੇ। ਪਰ ਇਹਨਾਂ ਲੋਕਾਂ ਦਾ ਅਜ਼ਮ ਟੁੱਟਾ ਨਹੀਂ। ਹਕੂਮਤ ਦਾ ਜਿਹੜਾ ਕਰੋਨਾ ਪ੍ਰੋਪਗੰਡਾ ਹੈ ਉਸ ਦੇ ਹਵਾਲੇ ਨਾਲ ਪੰਜਾਬ ਵਿੱਚ ਪੀਪਲਜ਼ ਪਾਰਟੀ ਦੇ ਪਾਰਲੀਮਾਨੀ ਲੀਡਰ ਹਸਨ ਮੁਰਤਜ਼ਾ ਦਾ ਇੱਕ ਖੂਬਸੂਰਤ ਤਬਸਰਾ ਹਕੂਮਤ ਦੇ ਉੱਤੇ ਜਿਹੜਾ ਮੈਂ ਤੁਹਾਡੇ ਨਾਲ शेयर करता वहां। और एक मुझे तो ऐसे लगता है
एक वो पंजाबी दे विच एक घर जंज आनी सी ते उत्थे नाई खाना पका रहा सी। वो नाई कोलों चौड़ लग गए। नाई ने कहा कि करा की, उन्हें जाके होस्ट नूं कहा भी यार अगर शादी दे विच कोई ढोल ढमक्का होया, कोई आतिशबाजी हुई, चौल खराब हो जाने जे, मैं जिम्मेदार नहीं जे होना। वो बरात आई, नाल ही वो शरनाइयां चलियां ते नाई उठ के परना मोढे ते रखिया ते जाके उन्होंने कहंदा बस ठीक है, हुण इन्हां नूं कहो चौल ठीक कर लैण लग गए जे, साडी जिम्मेदारी कोई नहीं। वो हुकूमत दा यह हाल है, इन्हें परना रख के मोढे ते जहाज़ां ते चढ़ जाना। सारे माली सहूलतकार बाहर दे ने, जुल्फी बुखारी हो गया, शहबाज गिल हो गया, होर 4-5 शायद पलविशा नूं बेहतर पता होवे क्योंकि पंजाब विच साडे कोल ते वो फॉरन फंडिंग जिहड़ा है कोई नहीं, वो फेडरल विच है। उन्हां सारियां चलिया जाना, परना मोढे ते रख के असां चौल ठीक करदियां रहना। ते इस लई कौम नूं इस तरह ना छड्डो कि उन्हां दा कोई पुरसाने हाल नहीं है। कौम दे नाल खलोण दा टाइम है। अमरीका च इलैक्शन होंदा है, करोना नहीं फैलदा, जिथे सब तो ज्यादा अमवात होईयां ने। पाकिस्तान इमरान खान के खिलाफ जलसा हो जाए, करोना फैल जाता है। हसन मुर्तजा दे इस खूबसूरत तबसरे तो बाद मैं ही कह सकदा वां कि हुकूमत जलसा रोकने च नाकाम हो चुकी है। आखिर ते मैं बेनती करांगा कि जिन्हां दोस्तां अजे तक चैनल सबसक्राइब नहीं किया वो सबसक्राइब भी करन ते लाइक भी करन। जे वीडियो चंगी लगे ते अपने दोस्तां दे नाल जरूर शेयर करना। मेरे अल्लों इन्ना कुछ जी, रब राखा, जिंदे रहे ते फिर मिलांगे।